ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਨਕਲਾਬ ਤੋਂ। ਕਹਿੰਦੇ ਇਨਕਲਾਬ ਆਇਆ, ਸੋਸ਼ਲ ਮੀਡੀਆ ਤੇ ਬੜਾ ਪ੍ਰਚਾਰਿਆ ਜਾ ਰਿਹਾ ਵੀ ਦੱਸੋ ਕਿਸੇ ਵੀ ਨੌਕਰੀ ਲਈ ਕੋਈ ਇੱਕ ਪੈਸਾ ਵੀ ਤੁਹਾਡਾ ਲੱਗਿਆ ਹੋਵੇ। ਮੁੱਖ ਮੰਤਰੀ ਸਾਹਿਬ ਜਦੋਂ ਵੰਡਦੇ ਨੇ ਨਿਯੁਕਤੀ ਪੱਤਰ ਉਦੋਂ ਵੀ ਪੁੱਛਦੇ ਹੁੰਦੇ ਨੇ, ਪਰ ਕਹਿੰਦੇ ਜਿਹੜੀ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਹੈ ਉਹਦਾ 30 ਲੱਖ ਚ ਵੇਚਗੀ ਜੀ। ਦੇਖੋ, ਜੇ ਸਿਆਸੀ ਜਮਾਤ ਦਾ ਸਮੁੱਚਾ ਵਰਤਾਰਾ ਦੇਖੀਏ ਜੀ ਤਾਂ ਉਹਦੇ ਵਿੱਚ 30 ਲੱਖ ਫਿਰ ਕੋਈ ਕੁਛ ਨਹੀਂ ਹੈਗਾ, ਠੀਕ ਹੈ। ਕਿਉਂਕਿ ਜਿਹੜੀ ਪਾਰਟੀ ਦੇ ਉੱਤੇ ਸਵਾਲ ਖੜਾ ਹੋਇਆ 30 ਲੱਖ ਦੀ ਕੁਰਸੀ ਵੇਚਣ ਦਾ, ਹੂੰ ਉਹ ਤਾਂ ਜਨਤਕ ਤੌਰ ਤੇ 500 ਕਰੋੜ ਵਾਲਾ ਮਸਲਾ ਪ੍ਰਚਾਰਦੀ ਰਹੀ ਹੈ ਕਿ ਸੀਐਮ ਦੀ ਕੁਰਸੀ 500 ਕਰੋੜ ਚ ਵਿਕਦੀ ਹੈ। ਸਹੀ ਹੈ। 500 ਕਰੋੜ ਦੀ ਗੱਲ ਕਾਂਗਰਸੀਆਂ ਦੇ ਗਲ ਦੀ ਹੱਡੀ ਬਣ ਗਿਆ, ਤੇ ਫਿਰ ਇਹਨਾਂ ਲਈ 30 ਲੱਖ ਕੀ ਹੈ ਜੀ? ਜੇ ਸੀਐਮ ਦੀ ਕੁਰਸੀ ਦਾ ਸੌਦਾ ਇੰਨੇ ਚ ਹੈ ਤੇ 30 ਲੱਖ ਤਾਂ ਜਾਇਜ਼। ਜੀ ਪਰ ਕਮਾਲ ਦੀ ਗੱਲ ਦੇਖੋ, ਕੱਟੜ ਇਮਾਨਦਾਰੀ ਕੈਸੀ ਆ ਕਿ ਜਿਹੜੇ ਬੰਦੇ ਨੇ 30 ਲੱਖ ਦੀ ਕੁਰਸੀ ਖਰੀਦੀ ਉਹ ਉਸ ਦਿਨ ਕਦੇ ਨਹੀਂ ਬੋਲਿਆ ਕਿ ਐਮਐਲਏ ਨੇ ਮੇਰੇ ਹਲਕੇ ਦਾ ਕੋਈ ਕੰਮ ਕੀਤਾ, ਮੇਰੇ ਨਗਰ ਦਾ ਕੰਮ ਕੀਤਾ, ਮੇਰੇ ਲੋਕਾਂ ਦਾ ਕੋਈ ਕੰਮ ਕੀਤਾ ਜਾਂ ਨਹੀਂ ਕੀਤਾ। ਉਸ ਦਿਨ ਤੱਕ ਤਾਂ ਨਹੀਂ ਕਿਹਾ ਕਿ ਮੈਂ ਪੈਸੇ ਦੇ ਕੇ ਖਰੀਦਿਆ ਵੀ ਮੇਰਾ ਕੰਮ ਕਰਕੇ ਦਓ। ਜੀ ਜੀ ਜਿੱਦਣ ਆਪਣੀ ਕੁਰਸੀ ਤੇ ਕੋਈ ਹੋਰ ਬੈਠ ਗਿਆ, ਉਹ ਵੀ ਇੱਕ ਮਹਿਮਾਨ ਵਾਲੀ ਕੁਰਸੀ ਤੇ ਹੀ, ਉਦੋਂ ਤੜਕ ਲੱਗੀ। ਮਤਲਬ ਕੈਸੀ ਕੁਰਸੀ ਦੀ ਭੁੱਖ ਹੈ। ਸਹੀ ਹੈ, ਬਿਲਕੁਲ ਸਹੀ ਹੈ। ਜੇ ਇੱਕ ਦਿਨ ਦੂਜੀ ਤੀਜੀ ਲਾਈਨ ਚ ਬਹਿਣਾ ਵੀ ਪੈ ਜਾਵੇ, ਪ੍ਰਧਾਨ ਨੇ ਤਾਂ ਪ੍ਰਧਾਨ ਹੀ ਰਹਿਣਾ ਸੀ। ਸਹੀ ਗੱਲ ਹੈ, ਬਿਲਕੁਲ। ਲੋਕਾਂ ਨੇ ਮਜ਼ਾਕ ਕਿਹਦਾ ਉਡਾਉਣਾ ਸੀ? ਔਖੇ ਕਿਹਨੂੰ ਹੋਣਾ ਸੀ? ਗਲਤ ਕਿਹਨੂੰ ਕਹਿਣਾ ਸੀ? ਆਪੇ ਲੋਕ ਐਮਐਲਏ ਨੂੰ ਕਹਿ ਲੈਂਦੇ। ਸਹੀ ਹੈ, ਪਰ ਤੁਹਾਨੂੰ ਮਨਜ਼ੂਰ ਨਹੀਂ, ਕਿਉਂਕਿ ਤੁਸੀਂ ਆਪਣੀ ਕਾਬਲੀਅਤ ਤੇ ਉਹ ਕੁਰਸੀ ਹਾਸਲ ਨਹੀਂ ਕੀਤੀ, ਤੁਸੀਂ ਖਰੀਦੀ ਹੈ। ਅਗਲਾ ਕਹਿੰਦਾ ਜੇ ਖਰੀਦੀ ਤੇ ਵੀ ਨਹੀਂ ਬੈਠਣਾ ਫਿਰ ਕਿੱਥੇ ਬੈਠਣਾ? ਸਹੀ ਗੱਲ। ਸੋ ਇਸ ਲਈ ਤੁਹਾਡਾ ਗੁੱਸਾ ਜਾਇਜ਼ ਹੈ, ਪਰ ਸਰਕਾਰ ਤਾਂ ਤੁਹਾਡੀ ਇਮਾਨਦਾਰ ਹੈ ਜੀ, ਉਹ ਵੀ ਕੱਟੜ ਇਮਾਨਦਾਰ ਹੈ। ਤੇ ਕੱਟੜ ਇਮਾਨਦਾਰ ਨੇ ਪੁੱਛਿਆ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਿ 30 ਲੱਖ ਖਰੀਦੀ ਲਿਆ ਦੇ ਹਿਸਾਬ ਕਿੱਥੋਂ ਆਇਆ ਤੇਰੇ ਕੋਲ 30 ਲੱਖ? ਨਾ ਤੂੰ ਦਿੱਤਾ ਕਿਹੜੇ ਖਾਤੇ ਚੋਂ ਹੈ? 2 ਨੰਬਰ ਦਿੱਤਾ, 1 ਨੰਬਰ ਦਿੱਤਾ? ਪੁੱਛਿਆ ਜੀ। ਉਸ ਐਮਐਲਏ ਨੂੰ ਪੁੱਛਿਆ ਕਿ ਦੱਸ ਵੀ ਤੇਰੇ ਦੇ ਉੱਤੇ ਜਨਤਕ ਦੋਸ਼ ਲੱਗੇ ਨੇ 26 ਜਨਵਰੀ ਵਾਲੇ ਦਿਨ, ਗਣਤੰਤਰ ਦਿਵਸ ਵਾਲੇ ਦਿਨ, ਉਸੇ ਸਮਾਗਮ ਚ ਤੇਰੇ ਤੇ ਦੋਸ਼ ਲੱਗ ਰਹੇ ਨੇ, ਲਿਆ ਵੀ ਆ ਜਾ। ਨਾ ਕਦੇ ਵੀ ਸਰਕਾਰ ਕੱਟ ਦਿੰਦੀ ਹੈ FIR ਕਿ ਲਓ ਜੀ ਜਾਂਚ ਹੋ ਜਾਊਗਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਅਸਤਾ ਕਰਤੀ FIR। ਜੇ ਸਵਾਲ ਪੁੱਛਣ ਤੇ ਪੱਤਰਕਾਰਾਂ ਤੇ FIR ਹੋ ਸਕਦੀ ਆ, ਜਨਤਕ ਸਟੇਜ ਤੇ ਐਮਐਲਏ ਤੇ 30 ਲੱਖ ਦੇ ਦੋਸ਼ ਲੱਗਣ ਉਹਦੀ ਫਿਰ ਇਨਕੁਆਇਰੀ ਕਿਉਂ ਨਹੀਂ? ਸਹੀ। ਮੈਂ ਤਾਂ ਕਹਿੰਦਾ ਇਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਸਾਰੇ ਨਗਰ ਕੌਂਸਲਾਂ ਦੇ ਪ੍ਰਧਾਨਾਂ ਨੂੰ ਬੁਲਾ ਲੈਂਦੇ, ਸਾਰੇ ਸਰਪੰਚਾਂ ਪੰਚਾਂ ਨੂੰ ਬੁਲਾ ਲੈਂਦੇ, ਪੁੱਛਦੇ ਵੀ ਤੁਸੀਂ ਕਿੰਨੇ ਕਿੰਨੇ ਸੌਦੇ ਕੀਤੇ ਆਪਣੇ ਐਮਐਲਏ ਨਾਲ, ਪੁੱਛੋ ਜੀ। ਇਮਾਨਦਾਰੀ ਤਾਂ ਹੀ ਝਲਕੂਗੀ ਨਾ। ਮਤਲਬ ਇਸ ਮਸਲੇ ਤੇ ਚੁੱਪੇ ਵੱਟ ਲੈਣੀਆਂ ਫਿਰ। ਜੀ ਜੀ ਹੁਣ ਨਹੀਂ ਕੁਛ ਕਹਿ ਰਿਹਾ ਕੋਈ, ਕਿਉਂਕਿ ਇਹ ਸਮਾਮ ਸਾਰੇ ਨੰਗੇ ਨੇ ਜਨਾਬ। ਜੀ ਜੀ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਪਿੰਡਾਂ 'ਚ ਸੰਗਤ ਦਰਸ਼ਨ ਕਰਦੇ ਹੋਏ, ਗ੍ਰਾਂਟ ਦਿੰਦੇ ਹੋਏ ਕਹਿ ਦਿੰਦੇ ਸੀ ਸਰਪੰਚ ਸਿਆਂ ਲਾ ਵੀ ਦੇਈ ਥੋੜੀ ਜੀ। ਹਾਂਜੀ ਕਹਿੰਦੇ ਸੀ, ਸਹੀ ਆ। ਮਤਲਬ ਉਹਦਾ ਮਤਲਬ ਇਹੀ ਹੁੰਦਾ ਸੀ ਕਿ ਸਾਨੂੰ ਪਤਾ ਤੂੰ ਖਾਣੀ ਹੈ ਨਾ। ਤੇ ਪਰ ਸਰਪੰਚ ਚੁੱਪ ਕਿਉਂ ਕਰ ਜਾਂਦਾ ਸੀ ਗੱਲ ਤੇ? ਉਹਨੇ ਰਿਐਕਟ ਕਿਉਂ ਨਹੀਂ ਕੀਤਾ ਕਦੇ? ਕਿਉਂਕਿ ਉਹਨੂੰ ਪਤਾ ਕਿ ਉੱਪਰ ਵਾਲੇ ਖਾਂਦੇ ਨੇ, ਮੈਨੂੰ ਵੀ ਖਾਣ ਦੀ ਇਜਾਜ਼ਤ ਮਿਲੀ ਹੈ, ਇਹ ਰੋਕਿਆ ਨਹੀਂ ਜੀ। ਮੈਨੂੰ ਖਾਣ ਲਈ ਇਜਾਜ਼ਤ ਦਿੱਤੀ ਹੈ ਕਿ ਖਾ ਸਕਦਾ, ਤੂੰ ਥੋੜੀ ਜਿਹੀ ਲਾ ਦੀ ਬਸ। ਹਾਂ, ਸਰਪੰਚ ਖੁਸ਼ ਤਾਂ ਹੁੰਦਾ ਸੀ ਵੀ ਹੁਣ ਅਫਸਰ ਨਹੀਂ ਦਬਕਾ ਮਾਰਨਗੇ। ਹਾਂ, ਮੈਨੂੰ ਤਾਂ ਮੁੱਖ ਮੰਤਰੀ ਸਾਹਿਬ ਨੇ ਕਹਿਤਾ। ਹਾਂਜੀ, ਲਾਇਸੈਂਸ। ਇਸ ਲਈ ਇਹ ਬਹੁਤ ਸਪਸ਼ਟ ਹੈ ਇੱਥੇ ਕਿ ਸਾਡਾ ਸਿਸਟਮ ਗਰ ਚੁੱਕਿਆ। ਸਿਆਸਤਦਾਨ ਬਦਲ ਜਾਵੇ, ਪਾਰਟੀ ਬਦਲ ਜਾਵੇ, ਅਹੁਦੇਦਾਰ ਬਦਲ ਜਾਵੇ, ਪਰ ਸਿਸਟਮ ਦਰੁਸਤ ਕਰਨ ਦੇ ਲਈ ਕੋਈ ਨਹੀਂ ਆਇਆ। ਸਾਰੇ ਲੁੱਟਣ ਆਏ ਨੇ, ਤੇ ਇਹ ਪਹਿਲਾਂ ਨਾਲੋਂ ਵੱਧ ਲੁੱਟਣ ਆਏ। ਜੀ ਬਿਲਕੁਲ ਸਹੀ ਕਿਹਾ ਸ਼ਰਮਾ ਜੀ ਤੁਸੀਂ। ਕੁਛ ਬਚਦਾ ਨਹੀਂ ਕਈ ਖਬਰਾਂ ਤੇ ਨਾ, ਮਤਲਬ ਜਦੋਂ ਆਪਾਂ ਚਰਚਾ ਕਰਦੇ ਹਾਂ ਉਹ ਅੱਗੇ ਕੁਛ ਬਚਦਾ ਹੀ ਨਹੀਂ ਕਹਿਣ ਨੂੰ, ਕਿਉਂਕਿ ਕਿਰਦਾਰ ਹੀ ਸਿਆਸਤਦਾਨਾਂ ਦੇ ਇਸ ਤਰ੍ਹਾਂ ਦੇ ਹੋ ਗਏ। ਸ਼ਰਮਾ ਜੀ ਕੀ ਕਹੀਏ ਇਹਨਾਂ ਦੇ ਬਾਰੇ?